ਬਿਲਕੁਲ, ਆਪਾਂ ਖ਼ਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਕੱਲ੍ਹ ਜਿਸ ਤਰ੍ਹਾਂ ਆਪਾਂ ਸ਼ਾਮੀ ਖ਼ਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ, ਇੱਕ ਆਪਣਾ ਹੀ ਹਰਿਆਣੇ ਦੇ ਰਹਿਣ ਵਾਲੇ ਪੰਜਾਬੀ ਜੀ, ਨੌਜਵਾਨ 20 ਸਾਲਾਂ ਦਾ ਗੋਲੀ ਮਾਰ ਕੇ ਵਾਈਸੈਲੀਆ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਹਾਂਜੀ, ਪ੍ਰਵੀਨ ਸ਼ਰਮਾ ਹੋਣੀ ਉੱਥੇ ਪਹੁੰਚੇ ਸੀ ਤੇ ਉਹ ਪਰਿਵਾਰ ਨੂੰ ਮਿਲੇ ਵੀ ਸੀ ਤੇ ਉਹ ਰਿਪੋਰਟ ਤੁਹਾਡੇ ਨਾਲ ਹਾਜ਼ਰ ਕੀਤੀ ਸੀ। ਸੋ ਸਾਡੇ ਜਿੰਨੇ ਵੀ ਸਰੋਤੇ ਸੁਣ ਰਹੇ ਆ, ਖ਼ਾਸ ਕਰਕੇ ਫਰਿਜ਼ਨੋ, ਸੈਲਮਾ, ਵਾਈਸੈਲੀਆ, ਇਹਨਾਂ ਏਰੀਆ ਦੇ ਵਿੱਚ ਜ਼ਰੂਰ ਉਸ ਪਰਿਵਾਰ ਦੀ ਹੈਲਪ ਕਰੋ। ਉਹ ਕਹਿੰਦੇ ਫਾਈਨੈਂਸ਼ੀਅਲੀ ਸਾਨੂੰ ਕੋਈ ਹੈਲਪ ਨਹੀਂ, ਉਹਨਾਂ ਨੂੰ ਬੋਡੀ ਚਾਹੀਦੀ ਹੈਗੀ ਆ ਜਿੰਨੀ ਜਲਦੀ ਮਿਲ ਸਕੇ, ਕਿਉਂਕਿ ਪੁਲਿਸ ਵਾਲੇ ਕਹਿੰਦੇ ਸੀ 1 ਹਫ਼ਤਾ ਲੱਗ ਸਕਦਾ ਆ। ਸੋ ਉੱਥੇ ਦੀ ਪੁਲਿਸ ਡਿਪਾਰਟਮੈਂਟ ਨੂੰ, ਉੱਥੇ ਦੇ ਮੇਅਰ ਨੂੰ ਮਿਲ ਕੇ ਜਿਹੜਾ ਆ ਇਹ ਪਰਿਵਾਰ ਦਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣਾ ਚਾਹੀਦਾ ਹੈ। ਇਹ ਸਾਡੀ ਸਾਰਿਆਂ ਨੂੰ ਬੇਨਤੀ ਆ, ਜਿੰਨੇ ਵੀ ਸੈਂਟਰਲ ਵੈਲੀ ਦੇ ਵਿੱਚ ਆਪਣੇ ਪੰਜਾਬ ਤੋਂ, ਹਰਿਆਣੇ ਤੋਂ, ਹੋਰ ਕਿਉਂਕਿ ਬਹੁਤ ਪੋਲੀਟੀਕਲੀ ਇਨਵੋਲਵ ਵੀ ਬਹੁਤ ਆ, ਸਾਰੇ ਜਾਣੇ ਉਸ ਪਰਿਵਾਰ ਦਾ ਜੋ ਆ ਸਾਥ ਦਿਓ ਤਾਂ ਕਿ ਉਸ ਨੌਜਵਾਨ ਦਾ ਜੋ ਬੋਡੀ ਆ ਉਸ ਪਰਿਵਾਰ ਨੂੰ ਮਿਲ ਸਕੇ ਤੇ ਉਹ ਉਹਦਾ ਫਿਊਨਰਲ ਕਰ ਸਕਣ, ਕਿਉਂਕਿ ਉਹ ਕਹਿੰਦੇ ਆਪਾਂ ਬੋਡੀ ਨੂੰ ਇੰਡੀਆ ਲੈ ਕੇ ਜਾਣਾ ਹੈਗਾ ਆ। ਜੀ, ਸੋ ਇਹ ਪੰਜਾਬੀ ਜਿਹੜੀ ਯੂਐਸਏ ਵੱਲੋਂ ਵੀ ਪਰਿਵਾਰ ਨੇ ਵੀ ਬਹੁਤ ਬੇਨਤੀ ਕੀਤੀ ਆ, ਸਾਰੇ ਜਿੰਨੇ ਆਪਣੇ ਸਰੋਤੇ ਆ ਸਾਰਿਆਂ ਨੂੰ ਇਹ ਬੇਨਤੀ ਹੈਗੀ। ਜੀ, ਬਿਲਕੁਲ ਜੀ। ਤੇ ਉਹਨਾਂ ਨੇ ਜਿਵੇਂ ਤੁਸੀਂ ਦੱਸਿਆ ਹੀ ਹੈ ਹਰਜੋਤ ਸਿੰਘ ਜੀ ਕਿ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਹੈਲਪ ਦੀ ਮਦਦ ਨਹੀਂ ਮੰਗੀ। ਉਹਨਾਂ ਨੇ ਇਹ ਕਿਹਾ ਕਿ ਸਾਡਾ ਸਿਰਫ ਸਹਿਯੋਗ ਦਿਓ, ਫਾਈਨੈਂਸ਼ੀਅਲ ਹੈਲਪ ਸਾਨੂੰ ਨਹੀਂ ਚਾਹੀਦੀ ਤੇ ਨਾ ਹੀ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਅਕਾਊਂਟ ਆ ਉਹ ਬਣਾਇਆ। ਤੇ ਇਸ ਤਰ੍ਹਾਂ ਅਸੀਂ ਵੀ ਜਿਹੜੇ ਸਾਵਧਾਨ ਕਰਦੇ ਹਾਂ ਤੁਹਾਨੂੰ ਵੀ ਕਿ ਪੀੜਤ ਪਰਿਵਾਰ ਨੇ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਆਰਥਿਕ ਮਦਦ ਦੀ ਨਾ ਤਾਂ ਮੰਗ ਕੀਤੀ ਤੇ ਨਾ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਝਾਕ ਹੈ। ਸੋ ਇਹੋ ਜਿਹੇ ਠੱਗ ਲੁਟੇਰੇ, ਮੌਕਾ ਪ੍ਰਸਤ ਲੋਕਾਂ ਤੋਂ ਬਚ ਕੇ ਰਹੋ। ਹਾਂ, ਪਰਿਵਾਰ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ, ਤੁਹਾਡੀ ਮਦਦ ਦੀ ਲੋੜ ਹੈ, ਤੁਹਾਡੇ ਸਮਰਥਨ ਦੀ ਲੋੜ ਹੈ। ਇਹਨਾਂ ਇਲਾਕਿਆਂ ਦੇ ਵਿੱਚ ਵਸਦੇ ਹੋ ਤਾਂ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਣਾ ਸਾਰਿਆਂ ਨੂੰ ਚਾਹੀਦਾ, ਉੱਥੇ ਹੀ ਨਾਲ ਜੋ ਕਾਨੂੰਨੀ ਚਾਰਜੋਈਆਂ ਦੇ ਵਿੱਚ ਪਰਿਵਾਰ ਦੀ ਤੁਸੀਂ ਕਿਸੇ ਵੀ ਤਰੀਕੇ ਨਾਲ ਜੇ ਮਦਦ ਕਰ ਸਕਦੇ ਹੋ ਤਾਂ ਮੋਢੇ ਨਾਲ ਮੋਢਾ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਖੜਨਾ ਚਾਹੀਦਾ ਜੀ। ਜੀ ਬਿਲਕੁਲ, ਆਪਣੀ ਕਮਿਊਨਿਟੀ ਦੀ ਸਟਰੈਂਥ ਜਿਹੜੀ ਆ ਉਹਨਾਂ ਨੂੰ ਦਿਖਾਉਣੀ ਚਾਹੀਦੀ ਆ ਵੀ ਦੇਖੋ, ਇੱਕ ਤਾਂ ਅਸੀਂ ਹਾਂਜੀ, ਸਾਡੇ ਹਾਂਜੀ, ਬਿਜ਼ਨੈਸਿਸ ਆ, ਅਸੀਂ ਟੈਕਸ ਦਿੰਨੇ ਆ ਜੀ, ਸਟੇਟ ਨੂੰ, ਕਾਉਂਟੀ ਨੂੰ, ਲੋਕਲ ਸਿਟੀ ਨੂੰ, ਤੇ ਇੰਨੀ ਜ਼ਿਆਦਾ ਮਿਹਨਤ ਕਰਦੇ ਆ ਤੇ ਜੋ ਲੋਕਲ ਗਵਰਨਮੈਂਟ ਆ ਉਹਨਾਂ ਨੂੰ ਜਿਹੜਾ ਸਾਥ ਦੇਣਾ ਚਾਹੀਦਾ, ਕਿਉਂਕਿ ਉਹਨਾਂ ਦੇ ਕਈ ਗਰਜ ਆ ਵੀ ਸਾਡੇ ਮੁੰਡੇ ਦਾ ਇਲਾਜ ਨਹੀਂ ਰਾਈਟ ਟਾਈਮ ਤੇ ਕੀਤਾ ਗਿਆ। ਹਾਂਜੀ, ਸੋ ਬਿਲਕੁਲ ਪੂਰੀ ਕਮਿਊਨਿਟੀ ਨੂੰ ਜਿਹੜਾ ਸਾਥ ਦੇਣਾ ਚਾਹੀਦਾ। ਜੇ ਕਿਸੇ ਨੂੰ ਉਹਨਾਂ ਦੇ ਕੰਟੈਕਟ ਚਾਹੀਦਾ ਹੋਇਆ, ਹਾਂਜੀ, ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਕਾਲ ਕਰ ਲਿਓ, ਤੁਹਾਨੂੰ ਫਿਰ ਉਹਨਾਂ ਦਾ ਜਿਹੜਾ ਨੰਬਰ ਆ ਉਸ ਪਰਿਵਾਰ ਦਾ ਆਪਾਂ ਦੇ ਦਾਂਗੇ। ਜੀ, ਬਿਲਕੁਲ, ਆਪਾਂ ਖ਼ਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਕੱਲ੍ਹ ਜਿਸ ਤਰ੍ਹਾਂ ਆਪਾਂ ਸ਼ਾਮੀ ਖ਼ਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ, ਇੱਕ ਆਪਣਾ ਹੀ ਹਰਿਆਣੇ ਦੇ ਰਹਿਣ ਵਾਲੇ ਪੰਜਾਬੀ ਜੀ, ਨੌਜਵਾਨ 20 ਸਾਲਾਂ ਦਾ ਗੋਲੀ ਮਾਰ ਕੇ ਵਾਈਸੈਲੀਆ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਹਾਂਜੀ, ਪ੍ਰਵੀਨ ਸ਼ਰਮਾ ਹੋਣੀ ਉੱਥੇ ਪਹੁੰਚੇ ਸੀ ਤੇ ਉਹ ਪਰਿਵਾਰ ਨੂੰ ਮਿਲੇ ਵੀ ਸੀ ਤੇ ਉਹ ਰਿਪੋਰਟ ਤੁਹਾਡੇ ਨਾਲ ਹਾਜ਼ਰ ਕੀਤੀ ਸੀ। ਸੋ ਸਾਡੇ ਜਿੰਨੇ ਵੀ ਸਰੋਤੇ ਸੁਣ ਰਹੇ ਆ, ਖ਼ਾਸ ਕਰਕੇ ਫਰਿਜ਼ਨੋ, ਸੈਲਮਾ, ਵਾਈਸੈਲੀਆ, ਇਹਨਾਂ ਏਰੀਆ ਦੇ ਵਿੱਚ ਜ਼ਰੂਰ ਉਸ ਪਰਿਵਾਰ ਦੀ ਹੈਲਪ ਕਰੋ। ਉਹ ਕਹਿੰਦੇ ਫਾਈਨੈਂਸ਼ੀਅਲੀ ਸਾਨੂੰ ਕੋਈ ਹੈਲਪ ਨਹੀਂ, ਉਹਨਾਂ ਨੂੰ ਬੋਡੀ ਚਾਹੀਦੀ ਹੈਗੀ ਆ ਜਿੰਨੀ ਜਲਦੀ ਮਿਲ ਸਕੇ, ਕਿਉਂਕਿ ਪੁਲਿਸ ਵਾਲੇ ਕਹਿੰਦੇ ਸੀ 1 ਹਫ਼ਤਾ ਲੱਗ ਸਕਦਾ ਆ। ਸੋ ਉੱਥੇ ਦੀ ਪੁਲਿਸ ਡਿਪਾਰਟਮੈਂਟ ਨੂੰ, ਉੱਥੇ ਦੇ ਮੇਅਰ ਨੂੰ ਮਿਲ ਕੇ ਜਿਹੜਾ ਆ ਇਹ ਪਰਿਵਾਰ ਦਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣਾ ਚਾਹੀਦਾ ਹੈ। ਇਹ ਸਾਡੀ ਸਾਰਿਆਂ ਨੂੰ ਬੇਨਤੀ ਆ, ਜਿੰਨੇ ਵੀ ਸੈਂਟਰਲ ਵੈਲੀ ਦੇ ਵਿੱਚ ਆਪਣੇ ਪੰਜਾਬ ਤੋਂ, ਹਰਿਆਣੇ ਤੋਂ, ਹੋਰ ਕਿਉਂਕਿ ਬਹੁਤ ਪੋਲੀਟੀਕਲੀ ਇਨਵੋਲਵ ਵੀ ਬਹੁਤ ਆ, ਸਾਰੇ ਜਾਣੇ ਉਸ ਪਰਿਵਾਰ ਦਾ ਜੋ ਆ ਸਾਥ ਦਿਓ ਤਾਂ ਕਿ ਉਸ ਨੌਜਵਾਨ ਦਾ ਜੋ ਬੋਡੀ ਆ ਉਸ ਪਰਿਵਾਰ ਨੂੰ ਮਿਲ ਸਕੇ ਤੇ ਉਹ ਉਹਦਾ ਫਿਊਨਰਲ ਕਰ ਸਕਣ, ਕਿਉਂਕਿ ਉਹ ਕਹਿੰਦੇ ਆਪਾਂ ਬੋਡੀ ਨੂੰ ਇੰਡੀਆ ਲੈ ਕੇ ਜਾਣਾ ਹੈਗਾ ਆ। ਜੀ, ਸੋ ਇਹ ਪੰਜਾਬੀ ਜਿਹੜੀ ਯੂਐਸਏ ਵੱਲੋਂ ਵੀ ਪਰਿਵਾਰ ਨੇ ਵੀ ਬਹੁਤ ਬੇਨਤੀ ਕੀਤੀ ਆ, ਸਾਰੇ ਜਿੰਨੇ ਆਪਣੇ ਸਰੋਤੇ ਆ ਸਾਰਿਆਂ ਨੂੰ ਇਹ ਬੇਨਤੀ ਹੈਗੀ। ਜੀ, ਬਿਲਕੁਲ ਜੀ। ਤੇ ਉਹਨਾਂ ਨੇ ਜਿਵੇਂ ਤੁਸੀਂ ਦੱਸਿਆ ਹੀ ਹੈ ਹਰਜੋਤ ਸਿੰਘ ਜੀ ਕਿ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਹੈਲਪ ਦੀ ਮਦਦ ਨਹੀਂ ਮੰਗੀ। ਉਹਨਾਂ ਨੇ ਇਹ ਕਿਹਾ ਕਿ ਸਾਡਾ ਸਿਰਫ ਸਹਿਯੋਗ ਦਿਓ, ਫਾਈਨੈਂਸ਼ੀਅਲ ਹੈਲਪ ਸਾਨੂੰ ਨਹੀਂ ਚਾਹੀਦੀ ਤੇ ਨਾ ਹੀ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਅਕਾਊਂਟ ਆ ਉਹ ਬਣਾਇਆ। ਤੇ ਇਸ ਤਰ੍ਹਾਂ ਅਸੀਂ ਵੀ ਜਿਹੜੇ ਸਾਵਧਾਨ ਕਰਦੇ ਹਾਂ ਤੁਹਾਨੂੰ ਵੀ ਕਿ ਪੀੜਤ ਪਰਿਵਾਰ ਨੇ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਆਰਥਿਕ ਮਦਦ ਦੀ ਨਾ ਤਾਂ ਮੰਗ ਕੀਤੀ ਤੇ ਨਾ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਝਾਕ ਹੈ। ਸੋ ਇਹੋ ਜਿਹੇ ਠੱਗ ਲੁਟੇਰੇ, ਮੌਕਾ ਪ੍ਰਸਤ ਲੋਕਾਂ ਤੋਂ ਬਚ ਕੇ ਰਹੋ। ਹਾਂ, ਪਰਿਵਾਰ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ, ਤੁਹਾਡੀ ਮਦਦ ਦੀ ਲੋੜ ਹੈ, ਤੁਹਾਡੇ ਸਮਰਥਨ ਦੀ ਲੋੜ ਹੈ। ਇਹਨਾਂ ਇਲਾਕਿਆਂ ਦੇ ਵਿੱਚ ਵਸਦੇ ਹੋ ਤਾਂ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਣਾ ਸਾਰਿਆਂ ਨੂੰ ਚਾਹੀਦਾ, ਉੱਥੇ ਹੀ ਨਾਲ ਜੋ ਕਾਨੂੰਨੀ ਚਾਰਜੋਈਆਂ ਦੇ ਵਿੱਚ ਪਰਿਵਾਰ ਦੀ ਤੁਸੀਂ ਕਿਸੇ ਵੀ ਤਰੀਕੇ ਨਾਲ ਜੇ ਮਦਦ ਕਰ ਸਕਦੇ ਹੋ ਤਾਂ ਮੋਢੇ ਨਾਲ ਮੋਢਾ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਖੜਨਾ ਚਾਹੀਦਾ ਜੀ। ਜੀ ਬਿਲਕੁਲ, ਆਪਣੀ ਕਮਿਊਨਿਟੀ ਦੀ ਸਟਰੈਂਥ ਜਿਹੜੀ ਆ ਉਹਨਾਂ ਨੂੰ ਦਿਖਾਉਣੀ ਚਾਹੀਦੀ ਆ ਵੀ ਦੇਖੋ, ਇੱਕ ਤਾਂ ਅਸੀਂ ਹਾਂਜੀ, ਸਾਡੇ ਹਾਂਜੀ, ਬਿਜ਼ਨੈਸਿਸ ਆ, ਅਸੀਂ ਟੈਕਸ ਦਿੰਨੇ ਆ ਜੀ, ਸਟੇਟ ਨੂੰ, ਕਾਉਂਟੀ ਨੂੰ, ਲੋਕਲ ਸਿਟੀ ਨੂੰ,
ਤੇ ਇੰਨੀ ਜ਼ਿਆਦਾ ਮਿਹਨਤ ਕਰਦੇ ਆ ਤੇ ਜੋ ਲੋਕਲ ਗਵਰਨਮੈਂਟ ਆ ਉਹਨਾਂ ਨੂੰ ਜਿਹੜਾ ਸਾਥ ਦੇਣਾ ਚਾਹੀਦਾ, ਕਿਉਂਕਿ ਉਹਨਾਂ ਦੇ ਕਈ ਗਰਾਜ ਆ ਵੀ ਸਾਡੇ ਮੁੰਡੇ ਦਾ ਇਲਾਜ ਨਹੀਂ ਰਾਈਟ ਟਾਈਮ ਤੇ ਕੀਤਾ ਗਿਆ। ਹਾਂਜੀ ਸੋ ਬਿਲਕੁਲ ਪੂਰੀ ਕਮਿਊਨਿਟੀ ਨੂੰ ਜਿਹੜਾ ਸਾਥ ਦੇਣਾ ਚਾਹੀਦਾ। ਜੇ ਕਿਸੇ ਨੂੰ ਉਹਨਾਂ ਦੇ ਕੰਟੈਕਟ ਚਾਹੀਦਾ ਹੋਇਆ, ਹਾਂਜੀ ਉਹ ਜਰੂਰ ਤੁਸੀਂ ਪੰਜਾਬੀ ਰੇਡੀਓ USA ਕਾਲ ਕਰ ਲਿਓ, ਤੁਹਾਨੂੰ ਫਿਰ ਉਹਨਾਂ ਦਾ ਜਿਹੜਾ ਨੰਬਰ ਆ ਉਸ ਪਰਿਵਾਰ ਦਾ ਆਪਾਂ ਦੇ ਦਾਂਗੇ। ਜੀ